ਲੋਕ ਬਹੁਤ ਜ਼ਿਆਦਾ ਮਤਲਬ ਹੈ ਕਿ ਵਨ ਪੇਜ ਕਰਦੇ ਸਨ। ਹੁਣ ਜਦੋਂ ਦੇ ਉਹ ਵੀ ਰਗੜੇ ਚ ਆਏ ਨੇ ਤੇ ਮਤਲਬ ਹੁਣ ਵੀ ਸਮਝ ਜਾਣ ਸਾਰੇ ਕਿ ਯਾਰ ਇਹ ਕੰਮ ਹੋ ਰਿਹਾ ਹੈ ਕਿ ਤੁਹਾਨੂੰ ਜਿਹੜਾ ਹੈਗਾ ਇੱਕ ਐਸੀ ਸੂਰਤ ਹਾਲ ਦਾ ਸਾਹਮਣੇ ਹੈ ਤੇ ਸ਼ਾਇਦ ਤੁਹਾਨੂੰ ਜ਼ਰੂਰਤ ਹੈਗੀ ਹੈ ਕਿ ਇੱਥੇ ਵਾਕਈ ਰੂਲ ਆਫ ਲਾਅ ਹੋਵੇ ਕਿਸੇ ਵਾਸਤੇ ਵੀ। ਮਤਲਬ ਇਹ ਨਹੀਂ ਕਿ ਤੁਸੀਂ ਦੂਜਿਆਂ ਨੂੰ ਅੰਦਰ ਕਰ ਦਿਓ ਤੇ ਆਪ ਰੂਲ ਆਫ ਲਾਅ ਮੰਗੋ ਜਿਵੇਂ ਤਾਲਿਬਾਨ ਮੰਗਦੇ ਸਾਨੂੰ। ਆਪ ਤੇ ਮਤਲਬ ਕਿ ਜਦੋਂ ਕਾਬੂ ਆ ਗਏ ਤੇ ਉਸ ਵੇਲੇ ਉਹਨਾਂ ਨੂੰ ਇਨਸਾਨੀ ਹਕੂਕ ਯਾਦ ਆ ਗਏ, ਉਸ ਤੋਂ ਪਹਿਲੇ ਬੰਦੇ ਚੁੱਕਦੇ ਹੁੰਦੇ ਸਨ ਹੈ ਜੀ। ਤੇ ਕੀ ਤੁਹਾਡਾ ਖਿਆਲ ਹੈ ਐਜ਼ ਅ ਲਾਇਰ? ਮੈਂ ਥੋੜਾ ਜਿਹਾ ਸਾਰਾ ਤੋਂ ਪਹਿਲੇ ਤੇ ਆਪਣੀ ਕਮਿਊਨਿਟੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਗੱਲ ਤੁਹਾਡੀ ਠੀਕ ਹੈ। ਕਬਜ਼ਾ ਮਾਫੀਆ ਐਫਈਐਲ ਕਰਕੇ ਮੈਂ ਦੌੜਿਆ ਹੋਇਆ, ਮੈਂ ਤੁਹਾਨੂੰ ਆਪਣਾ ਵੀ ਦੱਸਦਾ ਐਫਈਐਲ ਕਰਕੇ ਦੌੜਿਆ ਹੋਇਆ ਜੀ। ਅੱਛਾ, ਅਸਲ ਦੇ ਵਿੱਚ ਇਹ ਵੇ ਕਿ ਕੋਈ ਵੀ ਜਿਹੜਾ ਹੈ ਨਾ ਇਦਾਰਾ ਜਾਂ ਉਹਦੇ ਵਿੱਚ ਪਾਏ ਜਾਣ ਵਾਲੇ ਲੋਕ ਜਿਹੜੇ ਨੇ ਉਹ ਸਮਾਜ ਵਿੱਚੋਂ ਹੀ ਆਉਂਦੇ। ਜਦੋਂ ਸਮਾਜ ਦੇ ਵਿੱਚ ਇਨਹਿਤਾਤ ਆਉਂਦਾ ਹੈ ਨਾ ਤੇ ਉਹ ਫਿਰ ਤਕਰੀਬਨ ਸਮਾਜ ਦੇ ਹਰ ਆਰਗਨ ਵਿੱਚ ਆ ਰਿਹਾ ਔਰ ਉਹਦਾ ਰਿਫਲੈਕਸ਼ਨ ਵੀ ਹਰ ਜਗ੍ਹਾ ਤੇ ਆ ਰਿਹਾ। ਇਸ ਗੱਲ ਦੇ ਵਿੱਚ ਅਸੀਂ ਐਗਰੀ ਕਰਨੇ ਆ ਕਿ ਕੁਝ ਲੋਕ ਐਸੇ ਹੈ ਨੇ ਸਾਡੇ ਹਾਮੀ ਜਿਨ੍ਹਾਂ ਨੇ ਉਹ ਕਬਜ਼ਾ ਮਾਫੀਆ ਔਰ ਉਸ ਤਰ੍ਹਾਂ ਦੀ ਸ਼ਕਲ ਬਣਾਈ ਔਰ ਪਾਰਟਿਕੂਲਰਲੀ ਜਿਹੜੀ ਲਾਇਰ ਮੂਵਮੈਂਟ ਵਾਲੀ ਕਹਾਣੀ ਹੈ ਉਹਦੇ ਤੋਂ ਬਾਅਦ ਚੀਜ਼ਾਂ ਕਾਫੀ ਹੱਦ ਤੱਕ ਖਰਾਬ ਹੋਈਆਂ। ਉਹਦੀ ਵਜ੍ਹਾ ਇਹ ਹੈ ਕਿ ਚੂੰਕਿ ਸਾਡੇ यहाँ ਕੋਈ ਸ਼ੈ ਆਜ਼ਾਦ ਨਹੀਂ ਹੈਗੀ। ਗੱਲ ਸ਼ੁਰੂ ਜਦੋਂ ਹੋਈ ਸੀ ਉਦੋਂ ਕਿਸੇ ਜੈਨੂਇਨ ਬੁਨਿਆਦ ਤੇ ਸ਼ੁਰੂ ਹੋਈ ਸੀ, ਹਾਈਜੈਕ ਹੋ ਗਈ। ਹਾਈਜੈਕ ਹੋਣ ਤੋਂ ਬਾਅਦ ਉਹ ਕਿਸੇ ਖਾਸ ਇਦਾਰੇ ਔਰ ਖਾਸ ਬੰਦੇ ਦੇ ਇੰਟਰਸਟ ਨੂੰ ਵਾਚ ਕਰਨ ਲੱਗ ਪਈ ਔਰ ਉਹ ਵਾਚ ਕਰਨ ਤੋਂ ਬਾਅਦ ਫਿਰ ਵਕੀਲਾਂ ਦੇ ਵਿੱਚ ਵੀ ਇੱਕ ਖਾਸ ਕਿਸਮ ਦਾ ਤਾਸੁਰ ਆਇਆ। ਉਹਦੇ ਨਾਲ ਫਿਰ ਜੁੜੀਆਂ ਹੋਈਆਂ ਚੀਜ਼ਾਂ ਨੇ। ਪ੍ਰਾਈਵੇਟ ਕਾਲਜਸ ਨੇ ਜਿਸ ਤਰ੍ਹਾਂ ਇੱਕ ਖੇਪ ਕੱਢੀ ਜਿਨ੍ਹਾਂ ਦੀ ਕੋਈ ਪਿਪਲਜ ਨਹੀਂ ਸੀ। ਕਿਉਂਕਿ ਇਸ ਵਕਾਲਤ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸਤਾਦ ਔਰ ਸ਼ਾਗਿਰਦ ਦਾ ਔਰ ਇੱਕ ਸ਼ਾਗਿਰਦ ਦੇ ਤੌਰ ਤੇ ਰਹਿਣਾ ਬੜਾ ਇੰਪੋਰਟੈਂਟ ਗੱਲ ਹੈ। ਲੇਕਿਨ ਵੇਖਣਾ ਇਹ ਪਵੇਗਾ ਕਿ ਉਹ ਹੁਣ ਵਿੱਚ ਕਾਫੀ ਸਾਰੇ ਐਸੇ ਹਾਲਾਤ ਵੀ ਪੈਦਾ ਹੋਏ। ਮਤਲਬ ਕੁਝ ਸਾਡੀਆਂ ਰਵਾਇਤਾਂ ਸਨ ਬਾਹਰ ਦੀਆਂ ਜਿਹੜੀਆਂ ਹੁਣ ਅਸੀਂ ਦੇਖਨੇ ਆਹਿਸਤਾ ਆਹਿਸਤਾ ਟੁੱਟ ਰਹੀਆਂ। ਇਹ ਕਦੀ ਨਹੀਂ ਸੀ ਹੁੰਦਾ ਕਿ ਇੱਕ ਸੀਨੀਅਰ ਬੰਦਾ ਅਗਰ ਖੜਾ ਹੋਇਆ ਹੈ ਤੇ ਇੱਕ ਜੂਨੀਅਰ ਬੰਦਾ ਆਪਣੀ ਕੁਰਸੀ ਤੇ ਬੈਠਾ ਰਹੇ ਕੋਰਟ ਦੇ ਅੰਦਰ ਜਾਂ ਬਾਹਰ ਦੇ ਅੰਦਰ। ਇਹ ਇੱਕ ਰਿਵਾਇਤ ਸੀ ਕਿ ਉਹਨੂੰ ਜਗ੍ਹਾ ਦੇਵੇਗਾ। ਲੇਕਿਨ ਹੁਣ ਅਸੀਂ ਦੇਖਨੇ ਆ ਕਿ ਕਾਫੀ ਸੀਨੀਅਰ ਲੋਕ ਖੜੇ ਹੁੰਦੇ ਨੇ ਔਰ ਜੂਨੀਅਰ ਲੋਕ ਬੜੀ ਲੱਤ ਤੇ ਲੱਤ ਰੱਖ ਕੇ ਆਪਣੀ ਮਰਜ਼ੀ ਨਾਲ ਖੁੱਲ ਕੇ ਬੈਠੇ ਹੁੰਦੇ ਨੇ। ਇਹ ਵੀ ਇੱਕ ਰਿਵਾਇਤ ਸੀ। ਇੱਕ ਰਿਵਾਇਤ ਇਹ ਵੀ ਸੀ ਕਿ ਬਾਹਰ ਦੇ ਅੰਦਰ ਬੈਠਿਆ ਹੋਇਆ ਸੀਨੀਅਰ ਦੇ ਸਾਹਮਣੇ ਵਾਲੀ ਟੇਬਲ ਤੇ ਅਗਰ ਕੋਈ ਜੂਨੀਅਰ ਬਹਿ ਗਿਆ ਔਰ ਉਹ ਜੋ ਖਾਏ ਪੀਏਗਾ ਤੇ ਉਹ ਉਹਦਾ ਪੇ ਨਹੀਂ ਕਰੇਗਾ ਕਿਉਂਕਿ ਉਹ ਸੀਨੀਅਰ ਕਰੇਗਾ ਪੇ ਤੇ ਉਹਨੂੰ ਲੁੱਕ ਆਫਟਰ ਕਰਨਾ ਯਾਨੀ ਜੂਨੀਅਰਸ ਨੂੰ। ਕਿਉਂਕਿ ਪਤਾ ਹੁੰਦਾ ਸੀ ਕਿ ਇਸ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਇੱਕ ਲੰਬਾ ਅਰਸਾ ਸਟਰਗਲ ਕਰਨੀ ਪੈਂਦੀ ਹੈ ਔਰ ਤੁਸੀਂ ਅਰਨ ਨਹੀਂ ਕਰ ਪਾਉਂਦੇ ਤੇ ਲਿਹਾਜ਼ਾ ਤੁਹਾਨੂੰ ਜਿਹੜਾ ਹੈ ਉਹ ਸਿਲਸਿਲਾ ਕਰਨਾ ਪੈਂਦਾ। ਬਸ ਇਹਨਾਂ ਨੇ ਕਿਹਾ ਹੁਣ ਬ੍ਰੇਕ ਲੈ ਲਓ ਜੀ, ਵਕੀਲ ਸਾਹਿਬ ਨੇ ਬਹੁਤ ਬੋਲ ਰਹੇ ਆ ਤੇ ਹੁਣ ਬੜਾ ਜ਼ਰੂਰੀ ਹੈਗਾ।